व्यूअर्स वेलकम बैक इन आवर प्रोग्राम जी। डॉक्टर साहब अगले इशू बारे ਤੁਸੀਂ ਕੀ ਕਹਿਣਾ ਚਾਹੋਗੇ? ਹੁਣ ਅਸੀਂ ਕਸ਼ਮੀਰ ਵੱਲ ਚੱਲਦੇ ਹਾਂ ਜੀ। ਕਸ਼ਮੀਰੀਆਂ ਨੇ ਕਮਾਲ ਕੀਤੀ ਹੋਈ ਔਰ ਮੈਂ ਸਮਝਦਾ ਹਾਂ ਵੀ ਜਿਸ ਅੰਦਾਜ਼ 'ਚ ਉਹਨਾਂ ਨੇ ਪਿਛਲੇ ਲਗਭਗ 6 ਮਹੀਨੇ ਤੋਂ ਮੂਵਮੈਂਟ ਨੂੰ ਲਾਈਵ ਰੱਖਿਆ, ਹਾਲਾਂਕਿ ਖਬਰਾਂ ਪਿੱਛੇ ਗਾਇਬ ਹੋ ਗਈਆਂ ਸੀ, ਬਿਲਕੁਲ ਕਸ਼ਮੀਰ ਨਾਲ ਸੰਬੰਧਿਤ ਲੱਗਦਾ ਸੀ ਵੀ ਇਹਨਾਂ ਨੇ ਕੰਟਰੋਲ ਕਰ ਲਿਆ ਹੈ ਔਰ ਓਲਡ ਤੌਰ ਤਰੀਕੇ ਜਿਹੜੇ ਨੇ ਉਹ ਇਹਨਾਂ ਦੇ ਕਾਮਯਾਬ ਹੋਏ ਨੇ ਕਿ ਜੀ ਜਦੋਂ ਚੱਲ ਰਿਹਾ ਉਦੋਂ ਡੈਲੀਗੇਸ਼ਨ ਭੇਜ ਦਿਓ, ਇੱਕ ਭੇਜ ਦਿਓ, ਦੂਜਾ ਭੇਜ ਦਿਓ, ਹਾਂਜੀ, ਔਰ ਪ੍ਰਚਾਰ ਕਰੋ ਔਰ ਫਿਰ ਜਦੋਂ ਹੀ ਗੱਲ ਠੰਡੀ ਹੁੰਦੀ ਹੈ ਫਿਰ ਠੰਡੇ ਬਸਤੇ 'ਚ ਪਾ ਦਿਓ। ਅਤੇ ਜਿਹੜੀ ਚੀਫ ਮਿਨਿਸਟਰ ਹੁਣ ਖੜੀ ਕੀਤੀ ਹੋਈ ਹੈ, ਇਵੇਂ ਦੇ ਪਹਿਲਾਂ ਵੀ ਖੜੇ ਕੀਤੇ ਹੁੰਦੇ ਸੀ, ਉਹਨਾਂ ਰਾਹੀਂ ਪ੍ਰਚਾਰ ਕਰੋ। ਪਰ ਇਸ ਵਾਰ ਲੱਗਦਾ ਵੀ ਕਸ਼ਮੀਰੀਆਂ ਨੇ ਇਹ ਧਈਆ ਕੀਤਾ ਹੋਇਆ ਔਰ ਲਗਾਤਾਰਤਾ ਨਾਲ ਪਿਛਲੇ ਹਫ਼ਤਿਆਂ 'ਚ ਵੀ ਪੂਰੀਆਂ ਸਟ੍ਰਾਈਕਸ ਰਹੀਆਂ ਔਰ ਹੁਣ ਉਹਨਾਂ ਨੇ ਪੂਰਾ ਉਹ 2 ਹਫ਼ਤੇ ਦਾ ਆਪਣਾ ਚਾਰਟ ਅਨਾਊਂਸ ਕਰ ਦਿੰਦੇ ਨੇ। ਸੈਯਦ ਅਲੀ ਸ਼ਾਹ ਗਿਲਾਨੀ, ਮਿਰਵਾਇਜ਼ ਉਮਰ ਫਾਰੂਕ ਕਿ ਬਈ ਦਿਨ ਫਰਾਈਡੇ ਜਿਹੜੀ ਹੈ ਨਮਾਜ਼ ਤੋਂ ਬਾਅਦ ਇਹ ਪ੍ਰੋਟੈਸਟ ਹੋਏਗਾ, ਫਿਰ ਇੰਨੀ ਦੇਰ ਟੋਟਲ ਸ਼ਟਡਾਊਨ ਕਰਨਾ ਔਰ ਉੱਥੇ ਇਸ ਵੇਲੇ ਜਿਹੜੀ ਹਕੂਮਤ ਹੈ ਵਾਦੀ ਦੇ ਵਿੱਚ ਜੀ ਉਹ ਕਸ਼ਮੀਰੀਆਂ ਦੀ ਔਰ ਇਹ ਇੱਕ ਰਿਮਾਰਕੇਬਲ ਗੱਲ ਹੈ। ਕੱਲ੍ਹ ਦੇ ਜਿਹੜਾ ਸਮਾਗਮ ਸੀ ਸੰਤ ਪਿੰਡਾਂ ਵਾਲਿਆਂ ਦੇ ਜਨਮ ਦਿਨ ਦੀ ਯਾਦ ਜੀ ਕਸ਼ਮੀਰੀ ਲੀਡਰ ਇੱਕ ਆਏ ਔਰ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਆਪਣੀ ਸਪੀਚ ਡਿਲੀਵਰ ਕੀਤੀ, ਇਹ ਹੈ ਜ਼ਿੰਦਾ ਕੌਮ ਦੀ ਗੱਲ। ਔਰ ਉਹਨਾਂ ਨੇ ਬਿਲਕੁਲ ਉਹਨਾਂ ਨੇ ਕਿਹਾ ਜੀ ਇਹ ਸੰਤ ਪਿੰਡਾਂ ਵਾਲੇ ਉਹਨਾਂ ਨੂੰ ਬਾਰ-ਬਾਰ ਜਿਹੜਾ ਹੈ ਉਹ ਜਰਨੈਲ ਕਰਕੇ ਕਹਿ ਰਹੇ ਸੀ ਕਿ ਇਹ ਜਿਹੜੇ ਨੇ ਇਹ ਤੁਹਾਡਾ ਇਸ ਪਾਸੇ ਜਿਹੜਾ ਗੱਲ ਲਿਜਾਣ ਵਾਲਾ ਹੈ, ਜਦੋਂ ਕੌਮ ਜਾਗ ਜਾਂਦੀ ਹੈ ਉਹਨੂੰ ਕੋਈ ਨਹੀਂ ਮਾਰ ਸਕਦਾ, ਕੋਈ ਥਾਟ ਨੂੰ ਮਾਰ ਨਹੀਂ ਸਕਦਾ। ਜੀ ਬਿਲਕੁਲ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਟਰੂਲੀ ਅੱਜ ਜੇ ਉੱਥੇ ਸ਼ਹੀਦੀਆਂ ਉਹਨਾਂ ਨੇ ਦਿੱਤੀਆਂ ਨੇ, ਕਸ਼ਮੀਰੀਆਂ ਨੇ ਖਲੋਤੇ ਨੇ ਔਰ ਜਿਹੜੀ ਗੱਲ ਇਹਨਾਂ ਨੂੰ ਸ਼ਾਇਦ ਪੱਥਰ ਮਾਰਨ ਵਾਲੇ ਬੱਚਿਆਂ ਨੂੰ ਤੁਸੀਂ ਪੈਲਟ ਗਨਜ਼ ਮਾਰ ਕੇ ਅੰਨੇ ਕਰ ਦਿਓ, ਦੂਜਿਆਂ ਨੂੰ ਕਰ ਦਿਓ, ਪਰ ਜਿਹੜਾ ਹੁਣ ਇਹਨਾਂ ਨੂੰ ਜ਼ਿਆਦਾ ਫਿਕਰ ਪਾ ਰਿਹਾ ਹੈ ਕਸ਼ਮੀਰ ਦੇ ਵਿੱਚ ਜੁਝਾਰੂਵਾਦ ਦਾ ਵਾਪਸ ਆਉਣਾ ਜੀ ਔਰ ਉਹਦੇ 'ਚ ਵੀ ਲੋਕਲ ਹੁਣ ਜਾ ਕੇ ਇਹਨਾਂ ਦੀ ਜਿਹੜੀ ਗੇਮ ਸੀ ਪਾਕਿਸਤਾਨ ਨੇ ਭੇਜ ਦਿੱਤਾ। ਦੂਜਾ ਹੁਣ ਤਾਂ ਵਿੰਟਰ ਹੈ, ਸਰਦੀਆਂ ਦੇ ਵਿੱਚ ਕੋਈ ਚਾਂਸ ਨਹੀਂ ਔਰ ਕੋਈ ਹੈ। ਹੁਣ ਇਹਨਾਂ ਨੂੰ ਜਿਹੜਾ ਫਿਕਰ ਆ ਰਿਹਾ ਹੈ ਕਿ ਵੀ ਇਹ ਕਿਉਂਕਿ ਸ਼ਾਂਤਮਈ ਵਾਲੇ ਉਹਨਾਂ ਦੇ ਸੰਘਰਸ਼ ਵਾਲੇ ਕੰਨ ਨਹੀਂ ਧਰ ਰਹੇ ਔਰ ਲੋਕਲ ਜਿਹੜੇ ਨੌਜਵਾਨ ਨੇ ਬੁਰਹਾਨੀ ਦੀ ਮੌਤ ਤੋਂ ਬਾਅਦ ਖਾਸ ਤੌਰ 'ਤੇ ਦਰਜਨਾਂ ਜਿਹੜੇ ਮੁੰਡੇ ਨੇ ਉਹ ਘਰਾਂ 'ਚੋਂ ਨਿਕਲ ਗਏ ਨੇ ਔਰ ਉਹਨਾਂ ਨੇ ਫੈਸਲਾ ਕਰ ਲਿਆ ਹੋਇਆ ਕਿ ਵੀ ਅਸੀਂ ਆਜ਼ਾਦੀ ਦੇ ਅਖੀਰਲੇ ਸਾਹ ਤੱਕ ਜੂਝਣਾ ਜੀ। ਔਰ ਜਦੋਂ ਹੁਣ 2 ਦਿਨ ਪਹਿਲਾਂ ਹੀ ਇਹਨਾਂ ਦਾ ਇੱਕ ਫੌਜੀ ਮੇਜਰ, 2-3 ਜਵਾਨ ਇੱਕ ਮੁਕਾਬਲੇ 'ਚ ਮਾਰੇ ਗਏ। ਹੁਣ ਅੱਜ ਇਹ ਵੀ ਇੱਕ ਖਬਰਾਂ ਸੀ ਕਿ ਮੇਜਰ ਉਹੀ ਹੈ ਜਿਹਨੇ ਇਹਨਾਂ ਦੀ ਅਖੌਤੀ ਜਿਹੜੀ ਸਰਜੀਕਲ ਸਟ੍ਰਾਈਕ ਹੈ ਉਹਦੇ 'ਚ ਹਿੱਸਾ ਲਿਆ ਸੀ, ਉਹਨੂੰ ਅਵਾਰਡ ਦਿੱਤਾ ਸੀ। ਸੋ ਜ਼ਾਹਰ ਹੈ ਕਿ ਵੀ ਹੁਣ ਉਧਰ ਤਾਂ ਤੁਸੀਂ ਬਾਰਡਰ ਕ੍ਰਾਸ ਕਰਕੇ ਸ਼ਰਾਰਤ ਕਰੋਗੇ ਕਿ ਨਹੀਂ ਕਰੋਗੇ, ਪਹਿਲਾਂ ਤੁਹਾਨੂੰ ਇੱਥੇ ਡੀਲ ਕਰਨਾ ਪਏਗਾ। ਔਰ ਅੱਜ ਦਾ ਟ੍ਰਿਬਿਊਨ ਦਾ ਐਡੀਟੋਰੀਅਲ ਇਸ ਦੇ ਉੱਤੇ ਹੈ, ਦਾ ਨਿਊ ਮੂਡ ਇਨ ਕਸ਼ਮੀਰ, ਓਲਡ ਆਈਡੀਆਜ਼ ਐਂਡ ਸਟ੍ਰੈਟਜੀਜ਼ ਨਾਟ ਵਰਕਿੰਗ। ਜਦੋਂ ਇਹ ਚੀਕਾਂ ਮਾਰਨ ਨਾ ਇਸ ਲੈਵਲ ਦੇ ਲੋਕ ਜਿਹੜੇ ਅਦਰਵਾਈਜ਼ ਯੂਨਿਟੀ ਇੰਟੈਗ੍ਰਿਟੀ, ਫਿਰ ਸਮਝੋ ਕਿ ਵੀ ਸੱਚਮੁੱਚ ਹੀ ਜਿਹੜੀ ਹੈ ਸਿਚੁਏਸ਼ਨ ਇਹਨਾਂ ਦੇ ਕੰਟਰੋਲ 'ਚ ਨਹੀਂ ਹੈ ਜੀ। ਇਹ ਕਹਿੰਦਾ ਸਿੰਸ ਸੰਡੇ 5 soldiers, 1 officer, 8 militants and 2 civilians have been killed in gunfire in the Kashmir Valley। ਕਿ ਐਤਵਾਰ ਤੋਂ ਲੈ ਕੇ ਹੁਣ ਤੱਕ 5 ਸਿਪਾਹੀ ਉਹਨਾਂ ਦੇ ਫੌਜੀ, ਇੱਕ ਆਫਿਸਰ ਔਰ 8 ਜਿਹੜੇ ਜੁਝਾਰੂ ਨੇ, 2 ਸਿਵਿਲੀਅਨਸ ਉਹ ਮਾਰੇ ਜਾ ਚੁੱਕੇ ਨੇ ਗਨ ਫਾਇਰ। ਸਟੈਟਿਸਟਿਕਸ ਰਿਵੀਲ ਦੈਟ ਕਨਫਲਿਕਟ ਇਜ਼ ਬਿਕਮਿੰਗ ਮੋਰ ਲੋਕਲ ਐਂਡ ਲੀਥਲ। ਕਿ ਜਿਹੜੇ ਅੰਕੜੇ ਆ ਰਹੇ ਨੇ ਕਿ ਵੀ ਇਹ ਬੜਾ ਜਿਹੜਾ ਖੂਨ ਡੋਲਵਾ ਲੀਥਲ ਹੁੰਦਾ, ਬੜਾ ਜ਼ਹਿਰੀਲਾ ਬਣ ਰਿਹਾ ਔਰ ਲੋਕਲ ਹੈ, ਇਹ ਕੋਈ ਬਾਹਰ ਨਾਲ ਤਾਲੁਕ ਨਹੀਂ ਹੈ। The new phenomena has been in the making over the past 2 years. Belligerent crowds would gather and stone the security forces with an aim to disrupt the counterinsurgency operation and enable the militants to escape. ਉਹਨਾਂ ਨੇ ਕਿਹਾ ਜਿਹੜੀ ਨਵੀਂ ਸਟ੍ਰੈਟਜੀ ਹੈ ਉਹਦੇ 'ਚ ਇਹ ਹੈ ਕਿ ਜਦੋਂ ਹੀ ਕਿਤੇ ਮਿਲੀਟੈਂਟ ਮੁਕਾਬਲਾ ਕਰਦੇ, ਪੁਲਿਸ ਘੇਰੇ 'ਚ ਆਉਂਦੇ ਨੇ ਫੌਜ ਦੇ ਜੀ ਤੇ ਲੋਕਲ ਲੋਕ ਹਜ਼ਾਰਾਂ ਦੀ ਗਿਣਤੀ 'ਚ ਨਿਕਲ ਕੇ ਪੱਥਰ ਮਾਰਨ ਲੱਗ ਜਾਂਦੇ ਨੇ ਫੌਜ ਨੂੰ ਔਰ ਇਸੇ ਬਹਾਨੇ ਨਾਲ ਮਿਲੀਟੈਂਟ ਜਿਹੜੇ ਨੇ ਉਹ ਬਚ ਕੇ ਨਿਕਲ ਜਾਂਦੇ ਨੇ। At times the militants were protected by the human wall of people of all age groups। ਕਈ ਵਾਰ ਮਿਲੀਟੈਂਟਸ ਦੇ ਆਲੇ ਦੁਆਲੇ ਲੋਕ ਜਿਹੜੇ ਨੇ ਇੱਕ ਪੂਰੀ ਇਨਸਾਨੀ ਕੰਧ ਬਣਾ ਦਿੰਦੇ ਨੇ। This trend picked up pace especially after the killing of militant Burhan Wani in July last year। ਮੈਂ ਦੱਸਿਆ ਹੀ ਹੈ ਕਿ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਪਿਛਲੇ ਸਾਲ ਜੁਲਾਈ 'ਚ ਬਹੁਤ ਵੱਧ ਗਿਆ ਰੁਝਾਨ। Burhan's death became a turning point। ਇਹ ਜਿਹੜਾ ਇੱਕ ਨਵਾਂ ਮੋੜ ਸਾਬਤ ਹੋਇਆ। The fearlessness with which the mobs attacked the security forces, camps and convoys
has shaped the young generation's audacity ਕਿ ਵੀ ਜਿਵੇਂ ਨਿਡਰਤਾ ਦੇ ਨਾਲ ਉਹ ਜਿਹੜੇ ਨੇ ਫੌਜੀ ਕੈਂਪਾਂ ਨੂੰ ਔਰ ਦੂਸਰਿਆਂ ਨੂੰ ਟਾਰਗੇਟ ਕਰ ਰਹੇ ਨੇ ਜੀ ਇਹਦੇ ਨਾਲ ਜਿਹੜੀ ਯੰਗਰ ਜਨਰੇਸ਼ਨ ਹੈ ਉਹਦਾ ਧਿਆਨ ਇਸ ਪਾਸੇ ਗਿਆ। ਨਿਊ ਇਨਫੋਰਮੇਸ਼ਨ ਸੁਜੈਸਟ ਮੋਰ ਲੋਕਲਸ ਆਰ ਜੁਆਇਨਿੰਗ ਦਾ ਮਿਲੀਟੈਂਟ ਰੈਂਕਸ ਕਿ ਲੋਕਲ ਨੌਜਵਾਨ ਜਿਹੜੇ ਨੇ ਉਹ ਜੁਝਾਰੂ ਸਫਾਂ ਦੇ ਵਿੱਚ ਆ ਰਹੇ ਨੇ। The security forces are caught in a catch-22 situation, for they cannot abandon their operation against militants, nor can they fire live ammunition on stone throwers। ਕਿ ਵੀ ਇਹ ਫੌਜ ਫਸ ਗਈ ਕਿਉਂਕਿ ਨਾ ਤਾਂ ਉਹ ਮਿਲੀਟੈਂਟਸ ਨੂੰ ਭੱਜਣ ਦੇਣਾ ਚਾਹੁੰਦੇ ਨੇ ਜੀ ਤੇ ਜੇ ਹੁਣ ਹਿਊਮਨ ਵਾਲ ਬਣ ਗਈ ਤੁਸੀਂ ਲਾਈਵ ਆਪਰੇਸ਼ਨ ਯੂਜ਼ ਕਰਦੇ ਹੋ ਸਿਵਿਲੀਅਨਸ ਮੰਨਗੇ ਅਨਰੈਸਟ ਹੋਰ ਹੋਏਗੀ। ਸੋ ਫੌਜ ਜਿਹੜੀ ਹੈ ਉਹਦੇ ਵਿੱਚ ਫਿਕਸ ਹੈ। Obviously this new mood of the people has not been factored in by the security forces and the government ਕਿ ਜੀ ਇਹ ਜਿਹੜਾ ਨਵਾਂ ਮੂਡ ਹੈ ਇਹਨੂੰ ਸਿਕਿਉਰਿਟੀ ਦਸਤੇ ਔਰ ਗਵਰਨਮੈਂਟ ਨੇ ਅੰਦਾਜ਼ਾ ਨਹੀਂ ਲਾਇਆ। The rush and raid strategy of the past is no longer relevant ਕਿ ਜੀ ਪਹਿਲਾਂ ਹੁੰਦਾ ਸੀ ਕਿ ਭੱਜੋ ਤੁਸੀਂ ਮਾਰੋ ਔਰ ਮਾਰ ਕੇ ਫਿਰ ਦੌੜ ਜਾਓ। ਜੀ Militants making videos of their preparations to face security forces is something unique। ਹੁਣ ਜਿਹੜਾ ਮਿਲੀਟੈਂਟਸ ਨੇ ਮੁਕਾਬਲਾ ਕਰਨਾ ਹੁੰਦਾ ਪਹਿਲਾਂ ਵੀਡੀਓ ਉਹਨਾਂ ਨੇ ਬਣਾਈ ਹੁੰਦੀ ਹੈ ਕਿ ਵੀ ਅਸੀਂ ਲੱਗੇ ਹਾਂ ਕਰਨ। Social media, the circulation of such videos on social media is also that of large crowds attending the funeral procession of slain militants works up the intense passions of the young। ਜਦੋਂ ਹੁਣ ਹਜ਼ਾਰਾਂ ਲੱਖਾਂ ਲੋਕ ਉਹਨਾਂ ਦੇ ਫਿਊਨਰਲ ਦੇ ਉੱਤੇ ਜਾਂਦੇ ਨੇ ਇਹ ਯੰਗਰ ਜਨਰੇਸ਼ਨ ਹੋਰ ਵੀ ਭੜਕਦੀ ਹੈ। ਦੇ ਆਰ ਸਵੈਲਿੰਗ ਦਾ ਮਿਲੀਟੈਂਟਸ ਰੈਂਕ ਯੰਗਰ ਜਿਹੜੇ ਨੇ ਉਹ ਧੜਾ ਧੜ ਉਹਨਾਂ ਦੀਆਂ ਸਫਾਂ 'ਚ ਜੁਝਾਰੂਆਂ ਦੇ ਦਾਖਲ ਹੋ ਰਹੇ ਨੇ। The counter-terrorism strategy has not moved with the changing pace of reality। The original infiltration guide militant and the overground worker nexus is getting supplemented by fast-growing local militants। ਕਿ ਹੁਣ ਉਧਰੋਂ ਆਉਣ ਵਾਲੇ ਤੇ ਇਧਰੋਂ ਉਹ ਨਹੀਂ ਹੈ ਹੁਣ ਤਾਂ ਲੋਕਲ ਜਿਹੜੀ ਹੈ ਮਿਲੀਟੈਂਸੀ ਉਹੀ ਵੱਧ ਰਹੀ ਹੈ। ਔਰ ਉਹਨਾਂ ਨੇ ਕਿਹਾ ਕਿ ਜੰਮੂ ਐਂਡ ਕਸ਼ਮੀਰ ਗਵਰਨਮੈਂਟ ਇਜ਼ ਲੁਕਿੰਗ ਟੂਵਰਡਸ ਦ ਨਿਊ ਦਿੱਲੀ ਟੂ ਇਨੀਸ਼ੀਏਟ ਡਾਇਲੋਗ ਟੂ ਇਨਫਿਊਜ਼ ਹੋਪ ਐਂਡ ਡਿਫਿਊਜ਼ ਮਿਲੀਟੈਂਸੀ ਐਜ਼ ਆਲਸੋ ਵਾਇਲੈਂਟ ਪ੍ਰੋਟੈਸਟ ਕਿ ਜੀ ਜੰਮੂ ਕਸ਼ਮੀਰ ਸਰਕਾਰ ਦਿੱਲੀ ਵੱਲ ਦੇਖ ਰਹੀ ਹੈ ਕਿ ਡਾਇਲੋਗ ਸ਼ੁਰੂ ਕਰੋ ਤਾਂ ਕਿ ਜੁਝਾਰੂਵਾਦ ਘਟੇ ਔਰ ਇਹ ਜਿਹੜੇ ਹਿੰਸਕ ਪ੍ਰੋਟੈਸਟ ਨੇ ਉਹ ਰੁਕਣ। ਨਿਊ ਦਿੱਲੀ ਇਜ਼ ਰਿਲਾਈਂਗ ਔਨ ਦ ਓਲਡ ਅਪਰੋਚ ਆਫ ਗੈਟਿੰਗ ਐਵਰੀਥਿੰਗ ਡਨ ਐਂਡ ਅਚੀਵਡ ਥਰੂ a hammer approach and leaving things to subside on their own। ਉਹਨੇ ਕਿਹਾ ਜੀ ਨਵੀਂ ਦਿੱਲੀ ਹੈਮਰ ਕਿ ਮਾਰੋ ਥੋੜਾ ਮਾਰੀ ਜਾਓ ਜਿੰਨੇ ਕੁ ਮਰਦੇ ਨੇ ਆਪੀ ਫਿਰ ਬਾਅਦ 'ਚ ਦੇਖਿਆ ਜਾਏਗਾ। that strategy appears to be backfiring ਕਿ ਇਹ ਜਿਹੜੀ ਇਹਨਾਂ ਦੀ ਹੈਮਰ ਅਪਰੋਚ ਹੈ ਉਹ backfire ਕਰ ਰਹੀ ਹੈ। an entire population of civilians is getting sucked into militants corner ਕਿ ਵੀ ਸਾਰੇ ਦੀ ਸਾਰੀ population ਜਿਹੜੀ ਹੈ ਉਹ ਜੁਝਾਰੂਆਂ ਦੀਆਂ ਪਾਸੇ ਜਾ ਰਹੀ ਹੈ। the portents of a wider conflict are becoming ominously clear ਕਿ ਵੀ ਇਹ ਆਉਣ ਵਾਲੇ ਪੀਰੀਅਡ 'ਚ ਜਿਹੜਾ ਟਕਰਾਅ ਹੈ ਹੋਰ ਵੀ ਫੈਲੇਗਾ ਔਰ ਇਹ ਇੱਕ ਪਾਸੇ ਤਾਂ ਇਹ ਅਪਰੋਚ ਹੈ। ਹੁਣ ਦੂਜੇ ਪਾਸੇ ਜਿਹੜਾ ਜਦੋਂ ਇਹ ਮਰਿਆ ਇਹਨਾਂ ਦਾ ਔਰ ਇੱਕ ਪਾਸੇ ਤਾਂ ਕਹਾਣੀਆਂ ਨੇ ਕਿ ਜੀ ਔਨ ਵੈਲੈਂਟਾਈਨ ਡੇ ਮੇਜਰ ਆਫ ਆਰਮੀ ਇੰਨੇ ਸੋਲਜਰਸ ਉਹਨਾਂ ਨੇ ਆਪਣਾ ਵੈਲੈਂਟਾਈਨ ਨਿਭਾ ਦਿੱਤਾ। ਵੈਲੈਂਟਾਈਨ ਦੇਸ਼ ਦੀ ਰੱਖਿਆ 'ਚ ਖੂਨ ਦੇ ਦਿੱਤਾ। ਹੁਣ ਸਟ੍ਰੈਟਜੀ ਕੀ ਬਦਲਣੀ ਹੈ ਜਾਂ ਕਸ਼ਮੀਰ ਦੇ ਮਸਲੇ ਨੂੰ ਹੱਲ ਕਰਨ ਦੀ ਗੱਲ ਵੱਲ ਜਾਣ ਦੀ ਥਾਂ ਤੇ ਆਰਮੀ ਚੀਫ ਵਾਰਨਸ ਆਫ ਟਫ ਐਕਸ਼ਨ ਅਗੇਂਸਟ ਸਟੋਨ ਥਰੋਅਰਸ। ਰਾਵਤ ਉੱਥੇ ਪਹੁੰਚ ਗਿਆ ਉਹਨੇ ਕਿਹਾ ਜਿਹੜੇ ਪੱਥਰ ਸੁੱਟਦੇ ਨੇ ਇਹਨਾਂ ਦੇ ਖਿਲਾਫ ਅਸੀਂ ਬਹੁਤ ਸਖਤ ਕਾਰਵਾਈ ਕਰਾਂਗੇ। ਸੇਜ਼ ਫੋਰਸਿਸ ਇਨ ਜੰਮੂ ਐਂਡ ਕਸ਼ਮੀਰ ਫੇਸਿੰਗ ਹਾਇਰ ਕੈਜੂਅਲਟੀਜ਼ ਡਿਊ ਟੂ ਲੋਕਲ ਹੈਲਪ ਫॉर द ਅਲਟਰਾਸ। ਹੁਣ ਇਹ ਗੱਲ ਇਹ ਵੀ ਮੰਨ ਰਿਹਾ ਫੌਜੀ ਚੀਫ ਕਿ ਜੀ ਜਿਹੜੀ ਲੋਕਲ ਪਾਪੂਲੇਸ਼ਨ ਹੈ ਉਹ ਜੁਝਾਰੂਆਂ ਦੇ ਨਾਲ। ਹੁਣ ਇਹ ਤਾਂ ਕਹਿਣੋਂ ਰਹੇ ਕਿ ਜੀ ਐਵੇਂ ਉਹ ਪਾਕਿਸਤਾਨ ਦੇ ਭੇਜੇ ਹੈ ਜੀ ਇਹਦਾ ਮਤਲਬ ਇਹ ਹੈ ਵੀ ਲੋਕਲ ਜੂਝਣ ਵਾਲੇ ਵੀ ਲੋਕਲ ਨੇ ਔਰ ਉਹਨਾਂ ਨੂੰ ਪੂਰੀ ਹਮਾਇਤ ਹੈ। Acknowledging that the hostile conduct of locals was causing higher casualties in Kashmir Valley, Army Chief Bipin Rawat today warned those attacking security forces during anti-militancy operations of tough action। ਹੋਰ ਤੁਸੀਂ ਕੀ ਟਫ ਐਕਸ਼ਨ ਲੈਣਾ ਹੈ? ਪੈਲਟ ਗਨਸ ਤੁਸੀਂ ਵਰਤਦੇ ਹੋ, ਲਾਈਵ ਐਮੂਨੀਸ਼ਨ ਵਰਤੋਗੇ, ਪੈਲਟ ਗਨਸ ਨਾਲ ਅੰਨੇ ਬਣਾ ਦਿਓ, ਮਾਰ ਦਿਓਗੇ, ਇਹਦੇ ਨਾਲ ਤੁਸੀਂ ਉਹਨਾਂ ਦੀ ਸਟਰਗਲ ਨੂੰ ਦਬਾ ਲਓਗੇ। ਸੋ ਮਤਲਬ ਇਹ ਜਿਹੜੀ ਅਪਰੋਚ ਹੈ ਇਹਨਾਂ ਹਿੰਦੂ ਤਵੀਆਂ ਦੀ ਔਰ ਜਿਹੜੀ ਇੱਕ ਤੋਂ ਬਾਅਦ ਇੱਕ ਗਵਰਨਮੈਂਟ ਦੀ ਰਹੀ ਹੈ। The stern message from Rawat came a day after 3 soldiers faced heavy stone throwing at Pare Mohalla of Bandipora in North Kashmir when they were about to launch an operation against the militants holed up there. Alerted by the stone throwers, the militants got an opportunity to lob hand grenades and empty a few magazines from their rifles on the advancing troopers, leaving 3 Jawans dead and some other, including CRPF commanding officer, injured. One terrorist managed to flee the area। ਉਹਨਾਂ ਨੇ ਕਿਹਾ ਜੀ ਜਿਉਂ ਹੀ ਆਰਮੀ ਆਈ ਲੋਕਾਂ ਨੇ ਉਹਨਾਂ ਨੂੰ ਘੇਰ ਲਿਆ
ਔਰ ਉਹਨਾਂ ਨੇ ਆਪਣੇ ਗ੍ਰਨੇਡ ਲਾਂਚ ਕੀਤੇ ਜਿਹੜੇ ਨੇ ਲਾਂਚ, ਔਰ ਉਹਦੇ 'ਚ ਇੰਨੇ ਫੌਜੀ ਜਵਾਨ ਮਰ ਗਏ, CRPF ਦਾ ਕਮਾਂਡੈਂਟ ਮਰ ਗਿਆ। ਔਰ ਉਹਨਾਂ ਨੇ ਫਿਰ ਲੋਕਲਸ ਨੂੰ ਕਿਹਾ ਕਿ ਜੀ ਤੁਸੀਂ ਸੰਭਲ ਜਾਓ, ਬਟ ਨਹੀਂ ਤਾਂ ਅਸੀਂ ਤੁਹਾਨੂੰ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਫਿਰ ਜਿਵੇਂ ਮੈਂ ਕਿਹਾ ਵੀ ਕਹਾਣੀ ਹੈ, ਦੇ ਚੂਜ਼ ਵੈਲੈਂਟਾਈਨ ਡੇ ਟੂ ਸੀਲ ਦੇਅਰ ਲਵ ਫॉर ਨੇਸ਼ਨ। ਹੁਣ ਇਹ ਤਾਂ ਲਵ ਫॉर ਨੇਸ਼ਨ ਹੈ ਵੈਲੈਂਟਾਈਨ ਤੇ ਜਿਹੜੇ ਸਿਰ ਦੇ ਰਹੇ ਨੇ ਆਪਣੀ ਆਜ਼ਾਦੀ ਲਈ, ਜੀ ਉਹ ਕਿਹੜੀ ਵੈਲੈਂਟਾਈਨ ਨੂੰ ਰਿਝਾ ਰਹੇ ਨੇ। ਜੀ ਜੀ ਜੇ 1 ਲੱਖ ਤੋਂ ਜ਼ਿਆਦਾ ਨੇ ਕੁਰਬਾਨੀਆਂ ਦਿੱਤੀਆਂ ਨੇ। ਔਰ ਜਿਹੜੇ ਜਿਵੇਂ ਉਹਨਾਂ ਦਾ ਸੈਕੰਡ ਪਾਰਟ ਹੈ ਉਹਨਾਂ ਦੀ ਲੀਡਰਸ਼ਿਪ, ਸੈਪਰੇਟਿਸਟ ਸਕੇਲ ਡਾਊਨ ਸ਼ਟ ਡਾਊਨ ਇਨ ਵੈਲੀ ਟੂ 1 ਡੇ। ਉਹਨਾਂ ਨੇ ਆਲਰੇਡੀ ਅਗਲਾ ਜਿਹੜਾ ਕੀਪਿੰਗ ਇਨ ਵਿਊ ਦਾ 3-day ਸਟ੍ਰਾਈਕ ਇਨ ਦਾ ਪਾਸਟ ਵੀਕ, ਇਟ ਹੈਜ਼ ਬੀਨ ਡਿਸਾਈਡਡ that there will be no strike this Friday। ਉਹਨਾਂ ਨੇ ਕਿਹਾ ਜੀ ਇਸ ਫਰਾਈਡੇ ਅਸੀਂ ਕੋਈ ਸਟ੍ਰਾਈਕ ਨਹੀਂ ਕਰਾਂਗੇ। ਪੀਸਫੁਲ ਪ੍ਰੋਟੈਸਟ would be held after the midday prayer throughout the valley। ਉਹਨਾਂ ਨੇ ਕਿਹਾ ਜੀ ਇਹ throughout the valley ਪ੍ਰੋਟੈਸਟ ਸਾਡੇ ਜਾਰੀ ਰਹਿਣਗੇ। ਔਰ ਉਹਨਾਂ ਨੇ they also appealed to the transporters and traders to hold a sit-in for an hour on Saturday this week and next। ਹੁਣ ਉਹ ਸਿਆਣੇ ਹੋ ਗਏ, ਉਹ ਬਿਲਕੁਲ ਕਾਰੋਬਾਰ ਵੀ ਠੱਪ ਨਹੀਂ ਕਰਦੇ। ਔਰ ਉਹਨਾਂ ਨੇ ਜਿਵੇਂ ਟਰਾਂਸਪੋਰਟਰਸ ਨੂੰ ਕਿਹਾ ਜੀ ਤੁਸੀਂ ਇੱਕ ਦਿਨ ਘੰਟਾ ਬੈਠੋ ਆ ਕੇ ਟ੍ਰੇਡਰਸ ਨੂੰ, ਦੂਜਿਆਂ ਨੂੰ ਤੂੰ ਦੱਸਣ ਦੇ ਲਈ ਕਿ ਸਿਰਫ ਇਹ ਬੱਚੇ ਨਹੀਂ ਨੇ, ਨੌਜਵਾਨ ਨਹੀਂ ਨੇ, ਵਪਾਰੀ ਵੀ, ਔਰ ਹਰ ਕਸ਼ਮੀਰੀ ਔਰਤ ਮਰਦ ਜਿਹੜਾ ਹੈ ਉਹ ਆਜ਼ਾਦੀ ਦੇ ਲਈ ਖਲੋਤਾ ਹੋਇਆ। ਸੋ ਇੱਕ ਪਾਸੇ ਇਹ ਰਿਮਾਰਕੇਬਲ ਸਪਿਰਿਟ ਹੈ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਜਿਵੇਂ ਇੰਡੀਅਨ ਲੌਬੀ ਇੱਥੇ ਲੱਗੀ ਹੋਈ ਸੀ ਕਿ ਜੀ ਪਾਕਿਸਤਾਨ ਨੂੰ ਟੈਰਰਿਸਟ ਸਟੇਟ 7 ਬਣਾਈਆਂ ਨੇ, ਉਹਨੂੰ 8ਵੀਂ ਕਿਉਂ ਨਹੀਂ। ਔਰ ਇੱਥੇ ਉਹਨਾਂ ਦੀ ਅਸਲੀ ਗੱਲ ਨੂੰ ਅਮਰੀਕਨ, ਔਰ ਦੇਖੋ ਹੁਣ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨੇਤਨਯਾਹੂ ਅੱਜ ਵਾਸ਼ਿੰਗਟਨ DC 'ਚ ਹੈ। ਆਲਰੇਡੀ ਟਰੰਪ ਨੇ ਕਿਹਾ ਕਿ ਜੀ ਕੋਈ ਜ਼ਰੂਰੀ ਨਹੀਂ 2 ਨੇਸ਼ਨ ਥਿਊਰੀ ਜਿਵੇਂ ਹੁੰਦਾ ਕਿ ਇਜ਼ਰਾਈਲ ਐਂਡ ਫਲਸਤੀਨ ਸਾਈਡ ਬਾਈ ਸਾਈਡ ਬਣਨਗੇ। ਆਈ ਐਮ ਲੁਕਿੰਗ ਐਟ ਅ ਬਿਗ ਸੋਲੂਸ਼ਨ, ਬਿਗ ਟਾਈਮ। ਔਰ ਅੱਗੇ ਤਾਂ ਕਹਿੰਦਾ ਸੀ ਕਿ ਜੀ ਇਹ ਬਣਾ ਲੈਣ ਉੱਥੇ ਜਿਹੜੀਆਂ ਹਾਊਸਿੰਗ ਆਕੂਪਾਈਡ ਟੈਰੀਟਰੀ। ਹੁਣ ਕਿਹਾ ਜੀ ਥੋੜ੍ਹੀ ਦੇਰ ਰੁਕ ਜਾਓ। ਹੁਣ ਗੱਲ ਇਹ ਹੈ ਵੀ ਜਿਹੜੇ ਫਲੈਸ਼ ਪੁਆਇੰਟਸ ਨੇ ਝਗੜੇ ਦੇ ਜੀ, ਜੇ ਮਿਡਲ ਈਸਟ ਦੇ ਵਿੱਚ ਫਲਸਤੀਨੀਆਂ ਦਾ ਇਸ਼ੂ, ਉਹਨਾਂ ਦਾ ਨੇਸ਼ਨ, ਵਾਇਬਲ ਨੇਸ਼ਨ ਉਹਨਾਂ ਨੂੰ ਨਹੀਂ ਮਿਲਦਾ, ਮਿਡਲ ਈਸਟ ਸ਼ਾਂਤੀ ਨਹੀਂ ਹੋ। ਬੜਾ ਕਲੀਅਰ ਇੰਡੀਆ ਪਾਕਿਸਤਾਨ ਰਿਲੇਸ਼ਨਸ਼ਿਪ ਸਾਊਥ ਏਸ਼ੀਆ 'ਚ ਕਸ਼ਮੀਰ ਜਿਹੜਾ ਉਹ ਬੋਨ ਆਫ ਕੰਟੈਂਸ਼ਨ ਹੈ ਇਸ ਮੁੱਦੇ ਤੇ ਹੀ। 48 'ਚ 65, 71, 98, 99 ਕਾਰਗਿਲ ਹੋਇਆ। ਹੁਣ ਜੇ ਕਸ਼ਮੀਰ ਰਿਜ਼ੋਲਵ, ਅਮਰੀਕਾ ਕਹਿੰਦਾ ਜੀ ਨਹੀਂ ਆਪਸ ਕਰ ਲਓ ਜੀ, ਅਸੀਂ ਨਹੀਂ ਇਨਵੋਲਵ ਹੋਣਾ। ਹੁਣ ਜੇ ਤੁਸੀਂ ਇਨਵੋਲਵ ਨਹੀਂ ਹੋਣਾ, ਦੋਨੋਂ ਹੀ ਨਿਊਕਲੀਅਰ ਪਾਵਰਸ ਨੇ, ਉਹਦਾ ਕੀ ਹਸ਼ਰ ਹੋਏਗਾ। ਔਰ ਕਿਵੇਂ ਈਵਨ ਇੰਡੀਅਨ ਏਜੰਸੀਆਂ ਨੇ ਔਰ ਈਵਨ ਅਮਰੀਕਨਸ ਜਿਹੜੇ ਇਸ ਕਿਸਮ ਦਾ ਪ੍ਰੋ ਇੰਡੀਆ ਲਾਈਨ ਰੱਖਦੇ ਨੇ, ਉਹਨਾਂ ਨੇ ਇਨਸਾਈਡ ਬੰਦੇ ਪੱਟੇ ਹੋਏ ਨੇ। ਹੁਣ ਪਾਕਿਸਤਾਨ ਦਾ ਜਿਹੜਾ ਐਂਬੈਸਡਰ ਪਾਕਿਸਤਾਨ ਦਾ ਰਿਹਾ ਅਮਰੀਕਾ ਦੇ ਵਿੱਚ, ਹੱਕਾਨੀ, ਬੜਾ ਚੰਗਾ ਬੋਲਦਾ ਹੈ, ਪ੍ਰੋਫੈਸਰ ਟਾਈਪ, ਕਿਤਾਬ ਲਿਖਣਾ ਇਹ ਉਹ। ਹੁਣ ਉਹਦਾ ਜਿਹੜਾ ਰੋਲ ਹੈ ਹੱਕਾਨੀ ਦਾ, ਉਹ ਸ਼ੱਕੀ ਹੋ ਗਿਆ ਜਦੋਂ ਜ਼ਰਦਾਰੀ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਸੀ ਔਰ ਉਸਾਮਾ ਦੇ ਪੀਰੀਅਡ 'ਚ ਜਦੋਂ ਚੱਲ ਰਿਹਾ ਸੀ ਸਾਰਾ ਪੀਰੀਅਡ। ਔਰ ਹੌਲੀ ਜਦੋਂ ਕੁਝ ਚੀਜ਼ਾਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ, ਹੱਕਾਨੀ ਤੇ ਉੱਥੇ ਪਾਕਿਸਤਾਨ 'ਚੋਂ ਫਿਰ ਆ ਗਿਆ, ਮਤਲਬ ਕੋਰਟ ਪਰਮਿਸ਼ਨ ਨਾਲ ਹੀ ਨਿਕਲਿਆ, ਪਰ ਕਾਫੀ ਦੇਰ ਤਾਂ ਉਹਦੇ ਬਾਹਰ ਜਾਣ ਤੇ ਪਾਬੰਦੀ ਲੱਗ ਗਈ ਸੀ। ਹੁਣ ਇੱਥੇ ਜਿਹੜੇ ਥਿੰਕ ਟੈਂਕ ਹੁੰਦੇ ਨੇ, ਇਨਫੈਕਟ ਇਹਨਾਂ ਨੂੰ ਵੀ ਕੋਈ ਨਾ ਕੋਈ ਸਪਾਂਸਰ ਕਰ ਰਿਹਾ ਹੁੰਦਾ ਹੈ, ਪਾਰਟੀਆਂ ਦੇ ਵੀ ਹੁੰਦੇ ਨੇ, ਹੈਰੀਟੇਜ ਫਾਊਂਡੇਸ਼ਨ ਰਿਪਬਲਿਕਨਸ ਦਾ, ਫਰੀडम ਹਾਊਸ ਡੈਮੋਕ੍ਰੈਟਸ ਦਾ। ਔਰ ਹੁਣ ਇਸ ਹਫਤੇ ਦੀਆਂ ਖਬਰਾਂ 'ਚ ਜਾਂ ਪਿਛਲੇ ਜਿਹੜਾ ਚੱਲ ਰਿਹਾ ਸੀ ਔਰ ਕੱਲ੍ਹ ਆਇਆ, ਫਾਰਮਰ ਪਾਕ ਐਨਵॉय ਟੂ US ਕੁਐਸਚਨਸ ਇਸਲਾਮਾਬਾਦ ਕਸ਼ਮੀਰ ਪਾਲਿਸੀ। ਹੁਣ ਬਜਾਏ ਕਿ ਇੰਡੀਅਨਸ ਜਾਂ ਦੂਜੇ ਜਿਹੜੀ ਗੱਲ ਖੁਦ ਕਹਿਣ, ਉਹਨਾਂ ਨੇ ਇਸ ਕਿਸਮ ਦੇ ਬੰਦੇ ਰੱਖੇ ਹੋਏ ਨੇ। ਹੁਣ ਇਹ ਹੱਕਾਨੀ ਕਹਿੰਦਾ ਔਰ ਇਹ ਇੱਕ ਜਿਹੜੇ ਉਹਨਾਂ ਦੇ ਡਜ਼ਨ ਅਮਰੀਕਨ ਥਿੰਕ ਟੈਂਕਸ ਨੇ, ਅਰਾਊਂਡ 1 ਦਰਜਨ ਦੇ, ਉਹਨਾਂ ਨੇ ਕੱਲ ਇੱਕ ਰਿਪੋਰਟ ਜਿਹੜੀ ਹੈ ਰਿਲੀਜ਼ ਕੀਤੀ ਹੈ ਜੀ, ਜਿਹਦੇ 'ਚ ਉਹਨਾਂ ਨੇ, ਮੈਂ ਉਹਦੇ 'ਚ ਬਾਅਦ 'ਚ ਜ਼ਿਕਰ ਕਰਦਾ, ਪਰ ਹੁਣ ਇਹ ਹੱਕਾਨੀ ਦੀ ਸਟੇਟਮੈਂਟ ਇਹ ਹੈ ਕਿ ਕੁਐਸਚਨਿੰਗ ਪਾਕਿਸਤਾਨ's decades old Kashmir policy, a former top envoy of the country has said even resolving the issue would unlikely address the challenge of terrorism, sectarian conflict or the Taliban abandoning its goal of establishing an old Islamic order in Afghanistan। ਉਹ ਕਹਿੰਦਾ ਜੀ ਹੁਣ ਇਹ ਹੈ ਦੁਸ਼ਮਣ ਦੀ ਜਿਹੜੀ ਹੈ ਕਿਵੇਂ ਉਹ ਦੂਸਰਿਆਂ ਦੇ ਸੈੱਲ 'ਚ ਵੜ ਕੇ ਆਪਣੀ ਗੱਲ ਕਹਾਣੀ ਕਿ ਜੇ ਕਸ਼ਮੀਰ ਸੋਲਵ ਵੀ ਹੋ ਜਾਏ, ਹੱਕਾਨੀ ਕਹਿ ਰਿਹਾ ਜਿਹੜਾ ਪਾਕਿਸਤਾਨ ਦਾ ਐਂਬੈਸਡਰ ਹੈ, ਹੁਣ ਨਹੀਂ ਜਾਂਦਾ ਇਹ ਪਾਕਿਸਤਾਨ, ਉਹ ਤਾਂ ਇੱਥੇ ਬੈਠਾ ਹੋਇਆ, ਉਹਨੇ ਕਿਹਾ ਕਿ ਜੀ ਜੇ ਕਸ਼ਮੀਰ ਹੋ ਵੀ ਗਿਆ
ਤੇ ਇਹ ਤਾਂ ਇਸਲਾਮਿਸਟ ਆ, ਉਹ ਤਾਂ ਆਪਣੇ ਸੈਕਟਸ ਨੂੰ ਮਾਰਦੇ ਨੇ, ਦੂਜੇ ਨੇ, ਉੱਥੇ ਜਿਹੜੀ ਹੈ ਸ਼ਾਂਤੀ ਨਹੀਂ ਹੋ ਸਕਦੀ। even if Kashmir is resolved, how would that end sectarian terrorism? Because sectarian terrorism is about killing people who do not have same religious sects as you have. How would resolving Kashmir stop the Taliban, who are aimed at creating their old Islamic order in Afghanistan? Former Pakistan ambassador to US Hussain Haqqani told a Washington audience on Friday. ਉਹਨਾਂ ਸ਼ੁੱਕਰਵਾਰ ਪਿਛਲੇ ਚ ਜਦੋਂ ਹੋਇਆ ਕਿ ਵੀ ਉਹਨੇ ਇੱਕ ਜਿਹੜੀ ਰਿਪੋਰਟ ਇਹਨਾਂ ਨੇ ਡਜ਼ਨ ਟਾਪ ਅਮਰੀਕਨ ਥਿੰਕ ਟੈਂਕਸ ਨੇ ਜਿਹੜੀ ਰਿਪੋਰਟ ਰਿਲੀਜ਼ ਕੀਤੀ, ਔਰ ਇਹ ਨਿਊ US ਅਪਰੋਚ ਟੂ ਪਾਕਿਸਤਾਨ ਐਨਫੋਰਸਿੰਗ ਏਡ ਕੰਡੀਸ਼ਨ ਵਿਦਆਊਟ ਕਟਿੰਗ ਟਾਈਜ਼, ਇਹ ਇਸ ਰਿਪੋਰਟ ਦਾ ਨਾਂ ਹੈ। ਇਹਨੂੰ ਕੋ-ਆਥਰ ਕੀਤਾ ਹੈ ਲਿਸ ਕਿਊਰਟਿਸ ਆਫ ਹੈਰੀਟੇਜ ਫਾਊਂਡੇਸ਼ਨ, ਤੇ ਹਕਾਨੀ ਜਿਹੜਾ ਹੈ ਇਹ ਹਡਸਨ ਇੰਸਟੀਚਿਊਟ ਦੇ ਨਾਲ ਹੁਣ ਕੰਮ ਕਰਦਾ। ਇਹਦੇ 'ਚ ਹਾਲਾਂ ਇਹਨਾਂ 'ਚੋਂ ਇਸ ਖਬਰ ਨੂੰ ਕਈਆਂ ਨੇ ਇਹ ਕਿਹਾ ਕਿ ਜੀ ਥਿੰਕ ਟੈਂਕਸ ਨੇ ਕਿਹਾ ਕਿ ਪਾਕਿਸਤਾਨ ਨੂੰ ਟੈਰਰਿਸਟ ਸਟੇਟ ਡਿਕਲੇਅਰ ਨਾ ਕਰੋ, ਕਿਉਂਕਿ ਇਹਦੇ 'ਚ ਕੋਈ ਉਹਨਾਂ ਨੇ ਇਹ ਨਹੀਂ ਕਿਹਾ ਕਿ ਵੀ ਕਰੋ, ਲੇਕਿਨ ਜੋ ਕੁਝ ਇਹਦੇ 'ਚ ਅਦਰਵਾਈਜ਼ ਹਕਾਨੀ ਨੇ ਕਿਹਾ ਇਹ ਉਹੀ ਕੁਛ ਹੈ ਜੋ ਇੰਡੀਅਨ ਚਾਹੁੰਦੇ ਨੇ। ਇੰਡੀਅਨ ਜਦੋਂ ਰਾਜ ਜਾਂ ਦੂਜਾ ਪਾਕਿਸਤਾਨ ਨੂੰ ਟੈਰਰਿਜ਼ਮ ਨਾਲ ਜੋੜਦੀ ਹੈ, ਜਾਂ ਉਹਨਾਂ ਦਾ ਮੋਦੀ ਐਂਡ ਕੰਪਨੀ ਐਪੀ ਸੈਂਟਰ ਔਰ ਦਹਿਸ਼ਤਗਰਦਾਂ ਦੀ ਮਾਂ ਕਹਿੰਦੇ ਨੇ, ਤਾਂ ਉਹ ਇਸ ਗੱਲ ਤੋਂ ਪਾਸੇ ਜਾਂਦੇ ਨੇ ਕਿ ਕਸ਼ਮੀਰ ਹੈਜ਼ ਨਥਿੰਗ ਟੂ ਡੂ ਵਿਦ ਇਟ। ਹਾਲਾਂਕਿ ਫੈਕਟ ਆਫ ਦਾ ਮੈਟਰ ਹੈ ਕਿ ਪ੍ਰੈਜ਼ੀਡੈਂਟ ਕਲਿੰਟਨ ਨੂੰ ਵੀ ਇਹ ਪਤਾ ਸੀ ਕਿ ਬਈ ਕਸ਼ਮੀਰ ਫਲੈਸ਼ ਪੁਆਇੰਟ ਹੈ। ਓਬਾਮਾ ਨੇ ਬਣਨ ਤੋਂ ਪਹਿਲਾਂ ਇਹਨੂੰ ਇੱਥੇ ਸਪੈਸ਼ਲ ਐਨਵਾਏ ਬਣਾਉਣ ਦੀ ਗੱਲ ਕੀਤੀ ਸੀ। ਸੋ ਅਸੀਂ ਸਮਝਦੇ ਹਾਂ ਵੀ ਇਹ ਹੁਣ ਅੱਗੇ ਉਹ ਸਾਰੀ ਦੀ ਕਵਰੇਜ ਹੈਗੀ ਹੈ ਕਿ ਜੀ ਉਸ ਜਿਹੜੀ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ, ਹਾਲਾਂਕਿ ਉਹਦੇ 'ਚ ਪਾਕਿਸਤਾਨੀ ਐਮਬੈਸੀ ਦੇ ਜਾਂ ਦੂਜੇ ਬੰਦਿਆਂ ਨੇ ਇਹਨੂੰ ਹਕਾਨੀ ਨੂੰ ਚੈਲੰਜ ਵੀ ਕੀਤਾ, ਲੇਕਿਨ ਇੱਕ ਗੱਲ ਜਦੋਂ ਤੁਸੀਂ ਟਾਈਮਿੰਗ ਦੇਖਦੇ ਹੋ ਕਿ ਕਿਸ ਕਿਸਮ ਦੇ ਨਾਲ ਇਹ ਵਰਤੇ ਜਾ ਰਹੇ ਨੇ, ਤਾਂ ਫਿਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਵੀ ਇੰਡੀਆ ਦੀ ਇਨਵੋਲਵਮੈਂਟ ਸਿਰਫ ਉੱਥੇ ਹੀ ਆਪਣੀਆਂ ਸਪਾਈ ਰਿੰਗਸ ਕ੍ਰੀਏਟ ਕਰਨ ਤੱਕ ਨਹੀਂ ਹੈ, ਇਹਨਾਂ ਨੇ ਬਾਹਰ ਵੀ ਆਪਣੀ ਜਿਹੜੇ ਹੈ ਉਹਨਾਂ ਦੇ ਬੰਦੇ, ਜੇ ਐਂਬੈਸਡਰ ਲੈਵਲ ਦਾ ਬੰਦਾ ਇਹ ਕਹਿ ਰਿਹਾ ਜੀ ਕਸ਼ਮੀਰ ਰਿਜ਼ੋਲਵ ਵੀ ਹੋ ਜਾਏ, ਟੈਰਰਿਜ਼ਮ ਨਹੀਂ ਮੁੱਕੇਗਾ, ਇਹਦਾ ਮਤਲਬ ਕੀ ਹੈ ਕਿ ਪਾਕਿਸਤਾਨ ਜਿਹੜਾ ਹੈ ਇਹਨੂੰ ਫਿਨਿਸ਼ ਕਰੋ। ਹੁਣ ਇੱਕ ਪਾਸੇ ਇਹ ਲੌਬੀ ਚੱਲ ਰਹੀ ਹੈ, ਪਰ ਦੂਸਰੇ ਪਾਸੇ ਮੈਂ ਸਮਝਦਾ ਹਾਂ ਵੀ ਜਿਹੜੀਆਂ ਪੋਜ਼ਿਟਿਵ ਗੱਲਾਂ ਨੇ ਪਾਕਿਸਤਾਨ ਦੇ ਹਵਾਲੇ ਨਾਲ ਹੀ, ਇੱਕ ਰਿਪੋਰਟ ਇੱਕ ਇਹਨਾਂ ਦਾ ਆਡੀਟਰ ਗਰੁੱਪ ਹੈ ਜਿਸ ਨੂੰ ਕਹਿੰਦੇ ਨੇ ਪ੍ਰਾਈਸ ਵਾਟਰ ਹਾਊਸ ਕੂਪਰਸ, ਇਹ ਮਲਟੀਨੈਸ਼ਨਲ ਪ੍ਰੋਫੈਸ਼ਨਲ ਸਰਵਿਸ ਨੈਟਵਰਕ ਹੈ, ਲੰਡਨ ਇਹਦਾ ਬੇਸ ਹੈ। ਇਹ ਬਿਗ 4 ਆਡੀਟਰ ਦੁਨੀਆ ਦੇ, ਉਹਨਾਂ 'ਚ ਇਸ ਨੂੰ ਮੰਨਿਆ ਜਾਂਦਾ ਹੈ। ਸੋ ਉਹਨਾਂ ਦੀ ਰਿਪੋਰਟ ਔਰ ਹੈਡਲਾਈਨ ਇਹ ਹੈ, ਪਾਕਿਸਤਾਨ ਕੁਡ ਬਿਕਮ 16th ਲਾਰਜੈਸਟ ਇਕੋਨਮੀ ਬਾਈ 2050। ਹੁਣ PwC ਨੇ ਕਿਹਾ ਕਿ 2050 ਤੱਕ ਪਾਕਿਸਤਾਨ ਦੁਨੀਆ ਦੀ 16ਵੀਂ ਵੱਡੀ ਇਕੋਨਮੀ ਬਣ ਜਾਏਗੀ, ਔਰ ਦਿਸ ਮੀਨਸ ਦਾ ਕੰਟਰੀ ਵੁੱਡ ਓਵਰਟੇਕ ਇਟਲੀ ਐਂਡ ਕੈਨੇਡਾ which currently rank at 12th and 17th places respectively। ਕਿ ਵੀ ਅਗਲੇ 30 ਸਾਲਾਂ 'ਚ 30-32 ਸਾਲ 'ਚ ਪਾਕਿਸਤਾਨ ਦੀ ਇਕੋਨਮੀ ਈਵਨ ਕੈਨੇਡਾ ਔਰ ਇਟਲੀ ਨਾਲੋਂ ਵੀ ਅੱਗੇ ਜਾਏਗੀ। ਦਾ ਰਿਪੋਰਟ ਟਾਈਟਲ ਲੌਂਗ ਵਿਊ ਹਾਊ ਵਿਲ ਦਾ ਗਲੋਬਲ ਇਕਨੋਮਿਕ ਆਰਡਰ ਚੇਂਜ ਬਾਈ 2050 and released earlier this month projected a number of new emerging markets taking the center stage. Emerging economies such as Indonesia, Brazil and Mexico are likely to be larger than UK and France। ਸੋ ਅੱਗੇ ਉਸ ਦੀ ਡੀਟੇਲ ਹੈ ਵੀ ਕਿਵੇਂ ਇਹ ਵਧੇਗੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ ਉਹ ਸੱਚਮੁੱਚ ਗੇਮ ਚੇਂਜਰ ਬਣਿਆ ਇਕਨੋਮਿਕਲੀ ਵੀ, ਅਦਰਵਾਈਜ਼ ਵੀ। ਸੋ ਹੁਣ ਇੰਡੀਆ ਦਾ ਜ਼ੋਰ ਹੈ ਕਿ ਪਾਕਿਸਤਾਨ ਨੂੰ ਟੈਰਰਿਸਟ ਸਟੇਟ ਬਣਾਓ, ਹਕਾਨੀ ਵਰਗੇ ਬੰਦੇ ਉਹਨਾਂ ਨੇ ਆਪਣੇ ਜਹਾਜ਼ ਦੇ ਨਾਲ ਬਿਠਾਏ ਹੋਏ ਨੇ, ਔਰ ਜਿਹੜੇ ਇਹਨਾਂ ਦੇ ਇੰਪਾਰਸ਼ਲ ਗਰੁੱਪ ਨੇ ਉਹ ਕਹਿ ਰਹੇ ਨੇ ਕਿ 2050 ਤੱਕ ਪਾਕਿਸਤਾਨ ਦੁਨੀਆ ਦੀ 17ਵੀਂ ਵੱਡੀ ਇਕੋਨਮੀ ਹੋਏਗੀ। ਹੁਣ ਕਿਸ ਨੂੰ ਤੁਸੀਂ ਯਕੀਨ ਕਰੋ ਤੇ ਕਿਹਨੂੰ ਨਾ, ਪਰ ਮੈਂ ਸਮਝਦਾ ਵੀ ਅੱਖਾਂ ਤੇ ਕੰਨ ਖੁੱਲੀਆਂ ਰੱਖ ਕੇ ਅਸੀਂ ਖਬਰਾਂ ਨੂੰ ਐਨਾਲਾਈਜ਼ ਕਰੀਏ ਔਰ ਉਹਨਾਂ ਨੂੰ ਪੜ੍ਹੀਏ, ਬਿਟਵੀਨ ਦਾ ਲਾਈਨਸ ਵੀ ਐਂਡ ਬਿਹਾਈਂਡ ਦਾ ਲਾਈਨਸ। ਜੀ ਡਾਕਟਰ ਸਾਹਿਬ ਬਿਲਕੁਲ ਤੁਸੀਂ ਠੀਕ ਹੈ। ਤੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।